ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਵਿਧਾਇਕ ਅਮਿਤ ਰਤਨ ਤੋਂ। ਗ੍ਰਿਫਤਾਰੀ ਹੋ ਗਈ ਹੈ, ਵਿਜੀਲੈਂਸ ਨੇ ਚੁੱਕ ਲਿਆ, ਪਰ ਸਵਾਲ ਪੈਦਾ ਇਹ ਹੋ ਗਿਆ ਵੀ ਰਾਤੀ 2 ਵਜੇ ਕਿਉਂ ਗ੍ਰਿਫਤਾਰ ਕਰਨਾ ਪਿਆ ਅਮਿਤ ਰਤਨ? ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਹ ਖਬਰ ਆਪਾਂ ਕੱਲ ਜਦੋਂ ਪ੍ਰੋਗਰਾਮ ਕਰ ਰਹੇ ਸੀ ਤਦ ਹਾਂਜੀ ਤੁਹਾਡੇ ਹਵਾਲੇ ਨਾਲ ਉਸ ਸਮੇਂ ਸਾਹਮਣੇ ਆਈ ਤੇ ਆਪਾਂ ਜਦੋਂ ਇਸ ਪਰ ਗੱਲ ਵੀ ਕੀਤੀ ਕਿ ਹਾਂ ਅਮਿਤ ਰਤਨ ਗ੍ਰਿਫਤਾਰ ਹੋ ਗਿਆ। ਜੀ ਪਰ ਆਪਾਂ ਉਸ ਤੋਂ ਪਹਿਲਾਂ ਜਦੋਂ ਚਰਚਾ ਕਰ ਰਹੇ ਸੀ, ਮੈਂ ਤਾਂ ਵੀ ਕਹਿ ਰਿਹਾ ਸੀਗਾ ਕਿ ਦੇਰ ਰਾਤ ਮੁੱਖ ਮੰਤਰੀ ਦੇ ਹੁਕਮ ਦੇਣ ਪਿੱਛੇ ਵੀ ਕੋਈ ਕਾਰਨ ਹੋਏਗਾ। ਸੋ ਜਦੋਂ ਹੁਣ ਕੱਲ ਸਾਰਾ ਦਿਨ ਇਹਦੇ ਉੱਤੇ ਚਰਚਾ ਚੱਲਦੀ ਰਹੀ, ਤੱਥ ਸਾਹਮਣੇ ਆਉਂਦੇ ਰਹੇ ਹਾਂਜੀ ਜਾਂ ਪੜਚੋਲ ਹੁੰਦੀ ਰਹੀ, ਤੇ ਉਹਦੇ ਵਿੱਚੋਂ ਇੱਕ ਨਵੀਂ ਕਹਾਣੀ ਨਿਕਲ ਕੇ ਆ ਰਹੀ ਹੈ ਪ੍ਰਵੀਨ। ਉਹ ਕਹਾਣੀ ਇਹ ਦੱਸਦੀ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਵਿਜੀਲੈਂਸ ਲਗਾਤਾਰ ਅਪਡੇਟ ਦੇ ਰਹੀ ਸੀ। ਖਾਸ ਕਰਕੇ ਜਦੋਂ ਜੀ ਰੇਸ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ, ਉਹ ਤੇ ਰਿਮਾਂਡ ਦੇ ਉੱਤੇ ਉਹਨੇ ਜੋ ਤੱਥ ਸਾਹਮਣੇ ਦੱਸੇ ਜਾਂ ਉਹਨੇ ਜੋ ਖੁਲਾਸੇ ਕੀਤੇ, ਕਹਿ ਸਕਦੇ ਹਾਂ ਆਪਾਂ, ਕਿ ਉਹ ਕਹਿੰਦਾ ਜੀ ਕਿ ਪ੍ਰਾਪਰਟੀ ਡੀਲਰਾਂ ਤੋਂ ਵੀ ਰਿਸ਼ਵਤ ਲੈਂਦੇ ਆ। ਠੀਕ ਹੈ। ਰੇਸ਼ਮ ਕਹਿੰਦਾ ਜੀ ਅਸੀਂ ਜਿਹੜੇ ਇੰਡਸਟਰੀਲਿਸਟ ਨੇ ਉਹਨਾਂ ਤੋਂ ਵੀ ਰਿਸ਼ਵਤ ਲੈਂਦੇ ਆ। ਰੇਸ਼ਮ ਕਹਿੰਦਾ ਜੀ, ਇਹ ਹੁਣ ਵਿਜੀਲੈਂਸ ਦੇ ਹਵਾਲੇ ਨਾਲ ਮੁੱਖ ਮੰਤਰੀ ਨੂੰ ਦੱਸੀ ਜਾ ਰਹੀਆਂ ਜਾਣਕਾਰੀਆਂ ਦੀ ਆਪਾਂ ਗੱਲ ਕਰ ਰਹੇ ਹਾਂ। ਬੰਦਾ ਜਾ ਕੇ ਅਦਾਲਤ 'ਚ ਮੁੱਕਰਦਾ, ਖੜਦਾ ਆਪਣੇ ਬਿਆਨਾਂ ਤੇ, ਇਹ ਬਾਅਦ ਦੀ ਗੱਲ ਹੈ। ਸੋ ਕਹਿੰਦੇ ਜੀ ਉਹਨੇ ਰਿਮਾਂਡ ਦੌਰਾਨ ਇਹ ਵੀ ਮੰਨਿਆ ਕਿ ਜਿਹੜੇ ਸ਼ੈਲਰ ਵਾਲੇ ਨੇ ਅਸੀਂ ਉਹਨਾਂ ਤੋਂ ਵੀ ਰੈਗੂਲਰ ਰਿਸ਼ਵਤ ਲੈਂਦੇ ਆ, ਤੇ ਸਾਡਾ ਤਾਂ ਇਹ ਪੂਰਾ ਕਾਰੋਬਾਰ ਚੱਲ ਰਿਹਾ ਸੀ। ਤੇ ਇਸ ਲਈ ਕਹਿੰਦੇ ਕਿ ਉਹ ਕੱਲੀ ਜਾਣਕਾਰੀ ਮੁੱਖ ਮੰਤਰੀ ਤੱਕ ਪਹੁੰਚਦੀ ਕੀਤੀ ਜਾ ਰਹੀ ਸੀ। ਫਿਰ ਜਦੋਂ ਲੈਬ ਦੇ ਵਿੱਚੋਂ ਆਵਾਜ਼ ਟੈਸਟ ਹੋ ਕੇ ਆ ਗਈ, ਤਦ ਉਹਦੀ ਜਾਣਕਾਰੀ ਮੁੱਖ ਮੰਤਰੀ ਸਾਹਿਬ ਨੂੰ ਉਪਲਬਧ ਕਰਾਏਗੀ ਕਿ ਮਤਲਬ ਕਿਆ ਜਾਣਕਾਰੀ ਹੈ ਜੀ, ਹੁਣ ਆਹ ਤੱਥ ਨੇ। ਉਹ ਕਹਿੰਦਾ ਠੀਕ ਹੈ, ਹੁਣ ਕਾਰਵਾਈ ਪਾਓ। ਪਰ ਫਿਰ ਇਹ ਤੈਅ ਹੋਇਆ ਕਿ ਰਾਤ ਕਹਿੰਦੇ ਕਿ 7:30 ਵਜੇ ਇਹ ਗੱਲ ਲਗਭਗ ਤੈਅ ਹੋ ਜਾਂਦੀ ਹੈ ਕਿ ਆਪਾਂ ਇਹਨੂੰ ਗ੍ਰਿਫਤਾਰ ਕਰਨਾ ਜੀ। ਪਰ ਕਾਰਵਾਈ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ ਗ੍ਰਿਫਤਾਰੀ ਦੀ, ਉਹ 11 ਵਜੇ ਤੋਂ ਬਾਅਦ ਕਹਿੰਦੇ ਸ਼ੁਰੂ ਹੁੰਦੀ ਹੈ। ਠੀਕ ਹੈ। ਤੇ ਇਹ ਸਭ ਦੇ ਦਰਮਿਆਨ ਜਿਹੜਾ ਅਮਿਤ ਰਤਨ ਹੈ MLA, ਉਹਨੂੰ ਵੀ ਕਿਤੇ ਨਾ ਕਿਤੇ ਸੁਨੇਹਾ ਪਹੁੰਚ ਜਾਂਦਾ ਕਿ ਭਾਈ ਤਿਆਰ ਹੋ ਜਾ, ਅੱਜ ਤੈਨੂੰ ਚੱਕ ਲੈਣਾ। ਤੇ ਉਹ ਤੋਂ ਬਾਅਦ ਕਹਿੰਦੇ ਜੀ ਉਹ ਆਪਣਾ ਡਰਾਈਵਰ ਜੀ ਤੇ ਆਪਣੇ ਗਨਮੈਨ, ਠੀਕ ਹੈ, ਇਹਨਾਂ ਨੂੰ ਲੈ ਕੇ ਮਹਾਲੀ ਆਪਣੀ ਕੋਠੀ ਚੋਂ ਨਿਕਲਦਾ ਤੇ ਦਿੱਲੀ ਕੰਨੀ ਨੂੰ ਚਾਲੇ ਪਾਉਂਦਾ। ਦਿੱਲੀ ਕੰਨੀ ਨੂੰ ਜਦੋਂ ਚਾਲੇ ਪਾਉਂਦਾ ਤਾਂ ਇੱਧਰ ਵਿਜੀਲੈਂਸ ਨੂੰ ਇਹ ਫਿਕਰ ਹੁੰਦਾ ਕਿ ਹਰਿਆਣਾ ਤੱਕ ਤਾਂ ਅਸੀਂ ਕੁਛ ਨਾ ਕੁਛ ਕਰ ਲਾਂਗੇ, ਤੇ ਜੇ ਦਿੱਲੀ 'ਚ ਵੜ ਗਿਆ ਫਿਰ ਸਾਡੇ ਲਈ ਔਖਾ ਹੈ। ਪਰ ਉਧਰ ਪਤਾ ਲੱਗਦਾ ਹੈ ਕਿ ਉਹ ਇਸ ਸਮੇਂ ਦੌਰਾਨ ਆਪਣੇ ਦਿੱਲੀ ਦੇ ਵਿੱਚ ਆਪਣੇ ਜਿਹੜੇ ਰਿਸ਼ਤੇਦਾਰ ਨੇ, ਕਿਉਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਉਹਦਾ ਬਾਪੂ ਵੀ ਜਿਵੇਂ ਕਮਿਸ਼ਨਰ ਰਿਹਾ, ਉਹਦੀ ਧਰਮ ਪਤਨੀ ਵੀ, ਉਹਦੀ ਭੈਣ, ਇਹਦੀ ਅਮਿਤ ਰਤਨ ਦੀ ਭੈਣ ਵੀ, ਇਹਨਾਂ ਦਾ ਜਵਾਈ ਵੀ, ਉਹ ਸਾਰੇ ਵੱਡੇ ਅਹੁਦਿਆਂ ਤੇ ਨੇ। ਸੋ ਇਸ ਲਈ ਉਹਨਾਂ ਦੇ ਪਰਿਵਾਰ ਕੁਝ ਦਿੱਲੀ 'ਚ ਰਹਿੰਦੇ ਨੇ, ਕਿਉਂਕਿ ਉਹ ਕਦੇ ਕੋਈ ਅੰਬਾਲੇ 'ਚ DC ਰਿਹਾ, ਇਹ ਸਾਰਾ ਕੁਝ ਲੰਬੀ ਲਿਸਟ ਹੈ। ਤਾਂ ਕਹਿੰਦੇ ਕਿ ਉਧਰ ਉਹਨਾਂ ਨਾਲ ਵੀ ਉਹਦਾ ਤਾਲਮੇਲ ਹੋ ਰਿਹਾ ਸੀ ਜੀ। ਤੇ ਉੱਥੋਂ ਕਹਿੰਦੇ ਕਿ ਉਹਨਾਂ ਦੇ ਪਰਿਵਾਰ ਨੇ ਵੀ ਇਹਨੂੰ ਸਲਾਹ ਦਿੱਤੀ ਕਿ ਤੂੰ ਦਿੱਲੀ ਨਾ ਆਈ, ਤੂੰ ਦੂਰਾ ਉਲਝ ਜਾਏਗਾ, ਤੂੰ ਇਹਦੇ ਨਾਲੋਂ ਉੱਥੇ ਹੀ ਰੁਕ ਜਾ। ਠੀਕ ਹੈ। ਤੇ ਇਹ ਸਾਰੀ ਗੱਲਬਾਤ ਚੱਲ ਰਹੀ ਸੀ, ਪਰ ਇਹ ਸਭ ਦੇ ਦਰਮਿਆਨ ਵਿਜੀਲੈਂਸ ਉਹਦਾ ਜਿਹੜਾ ਫੋਨ ਹੈ ਉਹਦੇ ਰਾਹੀਂ ਉਹਦੀ ਟਾਵਰ ਦੀ ਮਤਲਬ ਕਿ ਲੋਕੇਸ਼ਨ ਲੱਭਦੀ ਸੀ, ਤੇ ਉਹ ਕਹਿੰਦੇ ਕਿ 20 ਮਿੰਟ ਬਾਅਦ ਅਪਡੇਟ ਹੁੰਦੀ ਹੈ ਉਹ ਸਾਰੀ ਜਾਣਕਾਰੀ ਜੀ, 20 ਤੋਂ 22 ਮਿੰਟ ਬਾਅਦ, ਤੇ ਇੰਨੀ ਦੇਰ 'ਚ ਉਹ ਰਸਤਾ ਹੋਰ ਕਵਰ ਹੋ ਜਾਂਦਾ ਸੀ। ਸੋ ਇਸ ਲਈ ਹੁਣ ਕਹਾਣੀ ਨਿਕਲ ਕੇ ਆਈ ਕਿ ਵਿਜੀਲੈਂਸ ਜਦੋਂ ਰਾਤ ਨੂੰ ਉਹਨੂੰ ਨੱਪਦੀ ਹੈ ਜੀ, ਮਤਲਬ 1-1:30 ਵਜੇ ਦੇ ਆਸ-ਪਾਸ, ਤਦ ਉਹ ਕਰਨਾਲ ਦੇ ਆਸ-ਪਾਸ ਦਾ ਖੇਤਰ ਹੈ ਕਹਿੰਦੇ। ਠੀਕ ਹੈ। ਤੇ ਸਾਰੀ ਕਾਰਵਾਈ ਹੁਣ ਮਤਲਬ ਜੇ 10 ਵਜੇ ਤੋਂ ਬਾਅਦ ਸ਼ੁਰੂ ਹੁੰਦੀ ਹੈ, 11 ਵਜੇ ਤੋਂ ਬਾਅਦ ਇਹ ਸਾਰੀ ਹਰਕਤ 'ਚ ਆਉਂਦੀ ਹੈ, ਭੱਜ ਨੱਠ ਹੁੰਦੀ ਆ। ਕੀ ਉਸ ਮੌਕੇ ਤਾਲਮੇਲ ਨਹੀਂ ਹੋ ਸਕਿਆ ਜਿਹਦੇ ਸਹਾਰੇ ਅਮਿਤ ਰਤਨ ਬਚਣਾ ਚਾਹੁੰਦਾ ਸੀ? ਕੀ ਦਿੱਲੀ ਦੇ ਵਿੱਚ ਕੋਈ ਉਹਦਾ ਆਕਾ ਸੀ? ਕੀ ਉਹ ਆਕਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਜੀ? ਕੀ ਉਹ ਸੁਪਰ CM ਹੈ? ਕੀ ਉਹ ਸੁਪਰ CM ਹੈ? ਕੌਣ ਸੀ ਜਿਹੜਾ ਅਮਿਤ ਰਤਨ ਨੂੰ ਬਚਾ ਰਿਹਾ ਸੀ ਹੁਣ ਤੱਕ, ਜਾਂ ਕੌਣ ਸੀ ਜਿਹਦੇ ਸਾਰੇ ਅਮਿਤ ਰਤਨ ਬਚਣਾ ਚਾਹੁੰਦਾ ਸੀ, ਜਾਂ ਜੇ ਰੇਸ਼ਮ ਕਰਕੇ ਦੋਸ਼ ਲਾ ਰਿਹਾ ਤਾਂ ਕਿਹਦੀ ਸ਼ਹਿ ਤੇ ਰਿਸ਼ਵਤ ਲਈ ਜਾਂਦੀ ਸੀ? ਕਿਉਂਕਿ ਭਗਵੰਤ ਮਾਨ ਨੂੰ ਲੈ ਕੇ ਲੋਕ ਕਹਿੰਦੇ ਉਹ 'ਚ ਲੱਖ ਖਾਮੀਆਂ ਹੋਣ, ਪਰ ਭਗਵੰਤ ਮਾਨ ਰਿਸ਼ਵਤਖੋਰ ਨੀਗਾ ਜੀ, ਭਗਵੰਤ ਮਾਨ ਪੈਸੇ ਦੇ ਮਾਮਲੇ ਦੇ ਵਿੱਚ ਦਾਗੀ ਨੀਗਾ। ਸੋ ਇਸ ਲਈ ਇੱਥੇ ਤੇ ਉਸ ਨੇ ਕਾਰਵਾਈ ਦਾ ਹੁਕਮ ਦਿੱਤਾ, ਤੇ ਕਹਿੰਦੇ ਕਿ ਉਸ ਦਿਨ ਵੀ ਅਮਿਤ ਰਤਨ ਦੀ ਗ੍ਰਿਫਤਾਰੀ ਚਾਹੁੰਦਾ ਸੀ ਭਗਵੰਤ ਮਾਨ, ਜਦੋਂ ਇਹ ਸ਼ੱਕ ਪਿਆ ਕਿ ਹਾਂ 4 ਲੱਖ ਦੀ ਲੈਣ ਦੇਣ 'ਚ ਉਹਦਾ ਸੰਬੰਧ ਹੈ। ਪਰ ਉਸ ਦਿਨ ਤੋਂ ਲੈ ਕੇ ਕੱਲ ਰਾਤ 1:30 ਵਜੇ ਤੱਕ, ਪਰਸੋਂ ਰਾਤ ਦੀ, ਤਾਂ ਉਸ ਦਿਨ ਕੌਣ ਬਚਾ ਰਿਹਾ ਸੀ ਉਹਨੂੰ ਜੀ, ਤੇ ਦਿੱਲੀ ਨੂੰ ਇਹ ਕਿਉਂ ਭੱਜਿਆ? ਪ੍ਰਵੀਨ ਜੀ, ਲੁਕਣ ਲਈ
ਲੋਕ ਨੇਪਾਲ ਕੰਨੀ ਨੂੰ ਭੱਜਦੇ ਨੇ, ਹਨਾ, ਯੂਪੀ ਕੰਨੀ ਨੂੰ ਭੱਜਦੇ ਨੇ, ਰਾਜਸਥਾਨ ਨੂੰ ਭੱਜਦੇ ਨੇ। ਹਾਂਜੀ। ਸੋ ਜਾਂ ਤਾਂ ਇਹ ਲੱਗਦਾ ਕਿ ਦਿੱਲੀ 'ਚ ਇਹਨੂੰ ਲੱਗਦਾ ਸੀ ਸਾਡੀ ਆਪਣੀ ਸਰਕਾਰ ਹੈ, ਪਰ ਦਿੱਲੀ ਦੀ ਪੁਲਿਸ ਤਾਂ ਇਹਨਾਂ ਦੀ ਨਹੀਂ ਹੈਗੀ। ਹਰਿਆਣਾ 'ਚ ਜੀ ਚੋਂ ਲੰਘ ਕੇ ਜਾ ਰਿਹਾ, ਉੱਥੇ ਵੀ ਬੀਜੇਪੀ ਹੈ, ਉੱਥੇ ਵੀ ਇਹਨਾਂ ਦੀ ਨਹੀਂ ਹੈਗੀ ਜੀ। ਤੇ ਪਰ ਦਿੱਲੀ ਕੰਨੀ ਨੂੰ ਜਾਣਾ ਕੋਈ ਹੋਰ ਸ਼ੱਕ ਪੈਦਾ ਕਰਦਾ। ਪਰ ਫਿਰ ਇਹਦੇ ਪਿੱਛੇ ਇਹ ਵੀ ਹੈ ਕਿ ਜਿਹੜੀ 11 ਵਜੇ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ, ਇਸੇ ਲਈ ਸ਼ੁਰੂ ਹੋਈ ਤਾਂ ਕਿ ਉਹਨਾਂ ਨਾਲ ਤਾਲਮੇਲ ਨਾ ਹੋ ਸਕੇ, ਤਾਂ ਆਪਣੇ ਆਕਾਮਾਂ ਨਾਲ ਪਹੁੰਚ ਨਾ ਕਰ ਸਕੇ। ਤੇ 1-1:30 ਵਜੇ ਜਦੋਂ ਗ੍ਰਿਫਤਾਰੀ ਹੁੰਦੀ ਆ, ਉਸ ਤੋਂ ਬਾਅਦ ਇਹਨੂੰ ਬਠਿੰਡੇ ਕੰਨੀ ਨੂੰ ਲਿਜਾਇਆ ਜਾਂਦਾ ਤੇ ਹੁਣ ਦੱਸਿਆ ਜਾ ਰਿਹਾ ਕਿ ਦਸਤਾਵੇਜੀ ਜਿਹੜੀ ਹੈ ਉਹ ਸ਼ੰਭੂ ਬਾਰਡਰ ਤੋਂ ਗ੍ਰਿਫਤਾਰੀ, ਰਾਜਪੁਰੇ ਖੇਤਰ ਤੋਂ ਗ੍ਰਿਫਤਾਰੀ ਉਹ ਦਿਖਾਈ ਗਈ ਹੈ ਨਾ। ਸੋ ਉਹ ਗ੍ਰਿਫਤਾਰੀ ਤਾਂ ਗ੍ਰਿਫਤਾਰੀ ਹੈ, ਪਰ ਇਹਦੇ ਨਾਲ ਇੱਕ ਹੋਰ ਪਹਿਲੂ ਖੜਾ ਪ੍ਰਵੀਨ ਜੀ, ਬਠਿੰਡੇ ਨਾਲ ਸੰਬੰਧਤ ਇੱਕ ਹੋਰ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਵਿਜੀਲੈਂਸ ਦੀ ਰਡਾਰ ਤੇ ਆ ਗਿਆ। ਠੀਕ ਹੈ। ਉਹਦੀ ਵੀ ਜਾਂਚ ਪੜਤਾਲ ਇਸੇ ਤਰ੍ਹਾਂ, ਉਹਦੇ ਤੇ ਵੀ ਇਸੇ ਤਰ੍ਹਾਂ ਟਰੈਪ ਲੱਗਿਆ ਹੋਇਆ, ਉਹਦੇ ਵੀ ਲਗਾਤਾਰ ਪਿਛਲੇ 1 ਹਫ਼ਤੇ ਤੋਂ ਉਹਦੀਆਂ ਗਤੀਵਿਧੀਆਂ ਨੋਟ ਕੀਤੀਆਂ ਜਾ ਰਹੀਆਂ ਤੇ ਉਹਦੇ ਬਾਰੇ ਵੀ ਕੋਈ ਸ਼ੰਕੇ ਸ਼ੋਭੇ ਸਾਹਮਣੇ ਆ ਰਹੇ ਨੇ ਕਿ ਉੱਥੇ ਵੀ ਕੁਝ ਲੈਣ ਦੇਣ ਦਾ ਖੇਡ ਹੈਗਾ ਜੀ। ਸੋ ਇੱਕ ਤਾਂ ਕੁਝ ਵਿਰੋਧੀ ਧਿਰਾਂ ਇਹ ਕਹਿੰਦੀਆਂ, ਜਿਵੇਂ ਪ੍ਰਤਾਪ ਬਾਜਵਾ ਕਲੋੜਾ ਪੜ ਕੇ ਸਾਡੇ ਦਬਾਅ ਕਰਕੇ ਚੱਕ ਲਿਆ ਕਿ ਵੀ ਤੁਹਾਡਾ ਦਬਾਅ ਫਿਰ ਆਪ ਤੇ ਹੀ ਕੰਮ ਕਰਦਾ, ਆਪਣੇ ਵਾਲਿਆਂ ਤੇ ਵੀ ਕਰ ਲੈਂਦੇ, ਤੁਹਾਡੇ ਵਾਲੇ ਵੀ ਕਿੰਨੇ ਲਾਈਨ 'ਚ ਰਹੇ ਨੇ ਜੀ, ਉੱਥੇ ਦਬਾਅ ਕਿੱਥੇ ਜਾਂਦਾ ਸੀ। ਹਾਂ ਬਿਲਕੁਲ ਸਹੀ ਹੈ। ਤੇ ਦੂਜੀ ਗੱਲ ਜੀ, ਵਿਰੋਧੀ ਧਿਰਾਂ ਇਹ ਵੀ ਕਹਿ ਰਹੀਆਂ ਨੇ ਜੀ ਕਿ ਇਹ ਸਾਰਾ ਕੁਝ ਜਲੰਧਰ ਲਈ ਹੋਇਆ। ਬਿਲਕੁਲ ਰਾਜਨੀਤੀ ਹੋ ਸਕਦੀ ਹੈ ਪ੍ਰਵੀਨ ਜੀ ਇਹਦੇ ਪਿੱਛੇ। ਜਦੋਂ ਵਿਜੇ ਸਿੰਗਲਾ ਚੱਕਿਆ ਸੀ ਤਦ ਜਿਮਨੀ ਚੋਣ ਸੀ ਸੰਗਰੂਰ ਵਾਲੀ, ਪਰ ਉਹ ਗ੍ਰਿਫਤਾਰੀ ਵਿਜੇ ਸਿੰਗਲਾ ਨੂੰ ਜੇਲ੍ਹ ਭੇਜਣਾ, ਉਹ ਜਿਮਨੀ ਚੋਣ ਜਿਤਾ ਨਹੀਂ ਸਕੀ ਆਮ ਆਦਮੀ ਪਾਰਟੀ ਨੂੰ। ਬਿਲਕੁਲ ਸਹੀ ਹੈ। ਤੇ ਜੇ ਆਹ ਸਾਰਾ ਐਪੀਸੋਡ ਉਹਦੇ ਲਈ ਆ ਤਾਂ ਫਿਰ ਇਹਦਾ ਮਤਲਬ ਕੀ ਇੱਕ ਨਾਲ ਨਹੀਂ ਸਰਨਾ, ਨੂੰ ਲੱਗਦਾ 2 ਕਰ ਲਈ, ਇੱਕ ਹੋਰ ਅਮਿਤ ਰਤਨ ਫੜਿਆ ਜਾਊਗਾ ਕੋਈ ਜਿਮਨੀ ਚੋਣ ਤੋਂ ਪਹਿਲਾਂ ਜਲੰਧਰ, ਜੇ ਦੂਜਾ ਵੀ ਰਡਾਰ ਤੇ ਆ ਜੀ। ਪਰ ਇਹ ਬਠਿੰਡਾ ਹੀ ਅੱਜ ਕੱਲ ਬੜਾ ਚਰਚਾ ਚ ਪ੍ਰਵੀਨ ਜੀ। ਪਹਿਲਾਂ ਬਠਿੰਡਾ ਦਿਹਾਤੀ ਤੋਂ ਅਮਿਤ ਰਤਨ, ਹਾਂਜੀ, ਹੁਣ ਬਠਿੰਡਾ ਤੋਂ ਹੀ ਇੱਕ ਹੋਰ ਐਮਐਲਏ ਵਿਜੀਲੈਂਸ ਦੀ ਰਡਾਰ ਤੇ ਇਸੇ ਰਿਸ਼ਵਤਰਾਂ ਦੇ ਮਾਮਲੇ 'ਚ, ਤੇ ਬਠਿੰਡਾ ਦਾ ਇੱਕ ਹੋਰ ਜਨਰਲ ਹਲਕੇ ਤੋਂ ਐਮਐਲਏ ਕਹਿੰਦੇ ਕਿ ਥੱਪੜੋ ਥੱਪੜੀ ਮਾਮਲੇ ਦੇ ਵਿੱਚ ਬੜੇ ਚਰਚਾ 'ਚ, ਉਹ ਵੀ ਹਰਿਆਣਾ 'ਚ ਵਾਪਰਿਆ ਕਾਂਡ ਜੀ। ਉਹ ਵੀ ਆਪਣੇ ਮਤਲਬ ਸਟਾਫ ਨਾਲ, ਜਿਹਦੇ ਵਿੱਚ ਡਰਾਈਵਰ ਵੀ ਸੀ, ਗਨਮੈਨ ਵੀ ਸੀ, ਉਹਨਾਂ ਨਾਲ ਵਾਪਸ ਪਰਤ ਰਿਹਾ ਸੀ ਦਿੱਲੀ ਤੋਂ ਕੋਈ ਮੀਟਿੰਗ ਕਰਕੇ ਜੀ। ਤੇ ਹੁਣ ਇਹਨੂੰ ਅਮਿਤ ਰਤਨ ਨੂੰ ਜਿਵੇਂ ਜਦੋਂ ਭੱਜ ਰਿਹਾ ਸੀ ਦਿੱਲੀ ਕੰਨੀ ਨੂੰ, ਇਹਨੂੰ ਵੀ ਰਾਹ 'ਚ ਭੁੱਖ ਲੱਗੀ, ਇਹਨੇ ਵੀ ਇੱਕ ਥਾਂ ਰੁੱਕ ਕੇ 버ਗਰ ਖਾਧਾ ਤੇ ਨਾਲਦਿਆਂ ਨੂੰ ਵੀ ਖਿਲਾਇਆ। ਠੀਕ ਹੈ। ਪਰ ਜਦੋਂ ਸ਼ੰਭੂ ਬਾਰਡਰ ਦੇ ਰਾਜਪੁਰੇ ਖੇਤਰ ਤੋਂ ਇਹਦੀ ਗ੍ਰਿਫਤਾਰੀ ਦਿਖਾਈ ਆ ਤਾਂ ਉੱਥੇ ਆ ਕੇ ਇਹਦੇ ਅਮਲੇ ਫਾਲੇ ਨੂੰ ਅੱਡ ਕਰ ਦਿੱਤਾ ਗਿਆ। ਇਹਦੇ ਡਰਾਈਵਰ ਨੂੰ, ਇਹਦੇ ਸਿਕਿਉਰਿਟੀ ਗਾਰਡ ਨੂੰ ਲਾਂਬੇ ਕਰਕੇ ਵਿਜੀਲੈਂਸ ਆਪ ਲੈ ਕੇ ਇਹਨੂੰ ਚਲੀ ਗਈ। ਉਸੇ ਤਰ੍ਹਾਂ ਉਹ ਜਿਹੜਾ ਇੱਕ ਬਠਿੰਡਾ ਇਲਾਕੇ ਦਾ ਹੋਰ ਐਮਐਲਏ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆ, ਜੇ ਕਿਸੇ ਨੇ ਨਾ ਜਾਣਨਾ ਤਾਂ ਉਹ ਪਤਾ ਨਹੀਂ ਕਿੰਨਾ ਸੱਚ ਆ ਕਿੰਨਾ ਝੂਠ ਆ, ਸਾਨੂੰ ਨਹੀਂ ਪਤਾ। ਪਤਾ ਲੱਗ ਰਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਪੇਜ ਤੇ ਕੁਝ ਟਵੀਟ ਕਰਕੇ ਜਾਂ ਉਹ ਸ਼ੇਅਰ ਕਰਕੇ ਫੇਸਬੁੱਕ ਪੇਜ ਤੇ ਸ਼ਾਇਦ ਉਹ ਨਾਂ ਨੂੰ ਵੀ ਪਾਤਾ ਕਹਿੰਦੇ। ਠੀਕ ਹੈ, ਅੱਛਾ। ਤੇ ਉਹ ਐਮਐਲਏ ਕਹਿੰਦੇ ਜਦੋਂ ਵਾਪਸ ਆ ਰਿਹਾ ਸੀ ਦਿੱਲੀ ਤੋਂ ਮੀਟਿੰਗ ਕਰਕੇ, ਤਦ ਜਨਾਬ ਨੇ ਇੱਕ ਢਾਬੇ ਤੇ ਰੋਟੀ ਖਾਣ ਲਈ ਗੱਡੀ ਰੋਕ ਲਈ ਤੇ ਜੀ ਡਰਾਈਵਰ ਕਹਿੰਦਾ ਕਿ ਬਾਈ ਜੀ ਭੁੱਖ ਸਾਨੂੰ ਵੀ ਲੱਗੀ ਆ ਕਿ ਮੰਗਾ ਲਓ ਕੁਛ। ਹਾਂਜੀ। ਤੇ ਐਮਐਲਏ ਇਸ ਗੱਲ ਤੋਂ ਔਖਾ ਹੋ ਗਿਆ ਤੇ ਰੋਟੀ ਡਰਾਈਵਰ ਨੂੰ ਖਿਲਾਈ ਨਹੀਂ ਤੇ ਡਰਾਈਵਰ ਨੇ ਛਿੱਤਰ ਖਿਲਾਏ। ਉਹ ਅੱਛਾ। ਤੇ ਕਹਿੰਦੇ ਜੀ ਢਾ ਕੇ ਕੁੱਟਿਆ ਐਮਐਲਏ। ਤੇ ਉਹ ਤੋਂ ਬਾਅਦ ਕੁੱਟਣ ਤੋਂ ਬਾਅਦ ਗੱਡੀ ਉੱਥੇ ਛੱਡੀ ਤੇ ਆਪਣਾ ਬੱਸ ਫੜੀ ਤੇ ਆਪਣੇ ਘਰੇ ਚਲਾ ਗਿਆ। ਸਿਕਿਉਰਿਟੀ ਹੈ ਨਹੀਂ ਸੀ ਨਾਲ? ਸਿਕਿਉਰਿਟੀ ਨਾਲ ਸੀ ਜਨਾਬ ਜੀ। ਤੇ ਉਸ ਤੋਂ ਬਾਅਦ ਸਿਕਿਉਰਿਟੀ ਵਾਲਿਆਂ ਨੂੰ ਐਮਐਲਏ ਕਹਿੰਦਾ, ਐਮਐਲਏ ਤੋਂ ਸਿਕਿਉਰਿਟੀ ਵਾਲੇ ਵੀ ਔਖੇ ਸੀ, ਉਹਨਾਂ ਦੀ ਤਾਂ ਰੋਟੀ ਪਾਣੀ ਬੰਦ ਸੀ ਵਿਚਾਰਿਆਂ ਦੀ। ਅੱਛਾ, ਠੀਕ ਹੈ। ਉਹ ਕਹਿੰਦੇ ਸਾਨੂੰ ਕੀ ਹੈ, ਉਹ ਕਹਿੰਦੇ ਪੇਟ ਨਾਲ ਪਾਈਆਂ ਰੋਟੀਆਂ ਦੇ ਸਭੇ ਗੱਲਾਂ ਖੋਟੀਆਂ। ਹਾਂ, ਉਹ ਸਿਕਿਉਰਿਟੀ ਵਾਲਿਆਂ ਨੂੰ ਕਹਿੰਦਾ ਕਿ ਗੱਡੀ ਤੁਹਾਡੇ ਚੋਂ ਚਲਾ ਲਓ ਕੋਈ ਜਣਾ ਜੀ। ਉਹ ਕਹਿੰਦੇ ਜਨਾਬ ਅਸੀਂ ਸੀਟ ਤੇ ਬੈਠ ਕੇ ਤੁਹਾਡੀ ਸਿਕਿਉਰਿਟੀ ਕਰਨੀ ਆ। ਅੱਛਾ, ਗੱਡੀ ਚਲਾਉਣਾ ਸਾਡਾ ਕੰਮ ਨਹੀਂ। ਕਿਆ ਬਾਤ। ਅੱਛਾ। ਤੇ ਹੁਣ ਇਹ ਚਰਚੇ ਨੇ ਕਿ ਉਹ ਐਮਐਲਏ ਨੂੰ ਆਪਣੀ ਗੱਡੀ ਆਪ ਚਲਾ ਕੇ ਬਠਿੰਡਾ ਆਉਣਾ ਪਿਆ। ਤੇ ਹੁਣ ਕਹਿੰਦੇ ਉਹ ਕਿਹੜੇ ਮੂੰਹ ਨਾਲ ਸ਼ਿਕਾਇਤ ਕਰੇ ਉਹਦੀ ਜੀ। ਹਾਂ ਬਿਲਕੁਲ। ਤੇ ਹੁਣ ਇਹ ਸਾਰੀ ਗੱਲਾਂ ਹਵਾ 'ਚ ਸੀ ਕਿ ਐਮਐਲਏ ਕੌਣ ਹੈ, ਕਿਹੜਾ ਹੈ, ਕਿਹੜਾ ਨਹੀਂ ਹੈ, ਪਰ ਆਮ ਆਦਮੀ ਪਾਰਟੀ ਦਾ ਐਮਐਲਏ ਦੱਸਿਆ ਜਾਂਦਾ ਹੈ। ਇਹਦਾ ਤੱਥ ਨਾ ਜੇ ਡਰਾਈਵਰ ਨੇ ਆ ਕੇ ਪ੍ਰਗਟਾਇਆ, ਨਾ ਸਿਕਿਉਰਿਟੀ ਨੇ ਪ੍ਰਗਟਾਇਆ ਤੇ ਨਾ ਐਮਐਲਏ ਖੁਦ ਬੋਲਿਆ, ਪਰ ਬੀਬੀ ਹਰਸਿਮਰਤ ਕੌਰ ਨੇ ਇੱਕ ਗੱਲ ਸ਼ੇਅਰ ਕਰਕੇ ਉਹਦੇ ਨਾਲ ਨਾਂ ਤੱਕ ਲਿਖਤਾ। ਠੀਕ ਹੈ, ਅੱਛਾ। ਸੋ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਅਮਿਤ ਰਤਨ ਗ੍ਰਿਫਤਾਰ, ਤੇ ਉਹ ਵੀ ਰਾਤ ਨੂੰ ਚੱਕਿਆ। ਰਾਤ ਨੂੰ ਚੱਕਣ ਦੇ ਪਿੱਛੇ ਕਹਾਣੀ ਵੀ ਆਪਾਂ ਸਪਸ਼ਟ ਦੱਸੀ ਕਿ ਉਹਦੇ ਪਿੱਛੇ ਮਾਮਲਾ ਕੀ ਸੀ।
ਦੂਏ ਪਾਸੇ ਇੱਕ ਹੋਰ ਰਡਾਰ ਤੇ ਆ ਬਠਿੰਡੇ ਦਾ, ਇੱਕ ਨੂੰ ਡਰਾਈਵਰ ਨੇ ਕੁੱਟ ਕੇ ਆਪਣਾ ਕੱਲਾ ਛੱਡਤਾ। ਸੋ ਆਹ ਕੁਝ ਜਿਹੜਾ ਬਦਲਾਅ ਹੈ ਇਹ ਬੜਾ ਕਮਾਲ ਦਾ ਬਦਲਾਅ ਨਜ਼ਰ ਆ ਰਿਹਾ ਪ੍ਰਵੀਨ ਜੀ। ਸੋ ਇਹੋ ਜਿਹੇ ਬਦਲਾਅ ਪੰਜਾਬ ਨੇ ਪਹਿਲਾਂ ਨਹੀਂ ਤੱਕੇ ਸੀ। ਜੀ ਬਿਲਕੁਲ। ਸੋ ਵਿਧਾਇਕਾਂ ਤੇ ਕੁੱਟਣ ਦੇ ਪਰਚੇ ਤਾਂ ਦਰਜ ਹੋ ਰਹੇ ਸੀ, ਪਰ ਜਿਹੜੀ ਤੁਸੀਂ ਕਹਾਣੀ ਦੱਸਦੇ ਇਹ ਤਾਂ ਪਹਿਲੀ ਵਾਰੀ ਸੁਣ ਰਹੇ ਹਾਂ ਸ਼ਰਮਾ ਜੀ।